ਜਿਹੜੇ ਆਪਣੇ ਕਹਿੰਦੇ ਸੀਗੇ ਪੈਰਾਂ ਤੇ ਸੋਜਾ ਸਾਜਾ ਹੈਗਾ, ਗਿੱਟੇ ਤੇ ਸੋਜਾ ਹੈਗਾ, ਉਹ ਆਪਣੇ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਜੀ। ਜਿਹਨਾਂ ਦੇ ਸੋਜਾ ਹੈਗਾ ਤਾਰਪੀਨ ਤੇਲ ਦੀ ਮਾਲਿਸ਼ ਕਰ ਲਓ, ਨਹੀਂ ਤਾਂ 1 ਚਮਚਾ ਸੁੰਢ ਦਾ ਦੁੱਧ ਦੇ ਵਿੱਚੋਂ ਘੋਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਛਾ, ਨਹੀਂ ਫਿਰ ਤੁਸੀਂ ਹਲਦੀ ਤੇ ਥੋੜੀ ਫਟਕੜੀ ਪੀ ਕੇ ਉਹਦਾ ਪਾਣੀ ਜਿਹਾ ਪਾ ਕੇ ਪੇਸਟ ਬਣਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਢ ਮਿਲਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਇਹ ਉਹਨੇ ਵਧੀਆ ਚੀਜ਼ਾਂ ਹੈਗੀਆਂ ਸੱਜੇ ਸਾਜੇ ਵਾਸਤੇ। ਜਿਹੜੇ ਕਹਿੰਦੇ ਸੀਗੇ ਪੇਟ ਦੇ ਵਿੱਚੋਂ ਨੁਕਸ ਹੈਗਾ, ਉਹ ਤਾਂ ਕੁਮਾਰੀ ਆਸਬ ਉਹਨੇ 2-3 ਬੋਤਲਾਂ ਪੀ ਲਵੇਂ, ਉਹਦਾ ਕੋਈ ਵਿਗਾੜ ਨਹੀਂ ਜੀ। ਉਹ ਤੋਂ ਭਾਵੇਂ ਜੇ ਥੋੜਾ ਠੀਕ ਠਾਕ ਵੀ ਹੈਗੇ ਤੁਸੀਂ ਤਾਂ ਵੀ ਤੁਸੀਂ ਆਪਣੇ 4 ਚਮਚੇ ਪਾਣੀ ਪਾ ਕੇ ਰੋਟੀ ਖਾਣੇ ਦੇ ਬਾਅਦ ਪੀ ਚਲੋ, ਸਾਰੇ ਆਪਣੇ ਪੇਟ ਦੀ ਪ੍ਰੋਬਲਮ ਨਹੀਂ ਹੋਣੇਗੀ, ਹਾਜ਼ਮਾ ਠੀਕ ਰਹੂਗਾ, ਰੋਟੀ ਖਾਈ ਪੀ ਹਜਮ ਹੋ ਜਾਊਗੀ। ਆਪਣੇ ਢਿੱਡ ਦੀਆਂ ਸਾਰੀ ਬਿਮਾਰੀਆਂ ਵਾਸਤੇ ਵਧੀਆ ਚੀਜ਼ ਹੈ। ਰਾਜੀ ਖੁਸ਼ੀ ਬੰਦਾ ਵੀ ਪੀ ਸਕਦਾ, ਜਿਹਨਾਂ ਨੂੰ ਤਕਲੀਫ ਹੈ ਉਹ ਤਾਂ ਪੀਣੀਆਂ 2-3 ਸ਼ੀਸ਼ੀਆਂ ਪੀ ਲਓ ਤੁਸੀਂ। ਉਹਦੇ ਬਾਅਦ ਵੀ ਜੇ ਨਹੀਂ ਰੋਜ਼ ਪੀਣੀ, ਹਫ਼ਤੇ ਮੈਂ 2 ਵਾਰੀ ਪੀ ਲਈ ਵੀ ਠੀਕ ਰਵੇ ਅੱਗੇ ਨੂੰ। ਫਿਰ ਨਹੀਂ ਤਾਂ ਉਹਨੇ ਜਿਹੜੇ ਪੇਟ ਮਾ ਸੋਜਾ ਸਾਜ ਹੈਗੀ ਤਾਂ ਉਹਨੇ ਤੁਸੀਂ 60 ਗ੍ਰਾਮ ਲੈਣਾ ਹੈਗਾ ਅਨਾਰ ਦਾਣਾ, 1 ਲੀਟਰ ਪਾਣੀ 'ਚ ਵਿੱਚੋਂ ਪਾ ਕੇ, ਉਹਦੇ ਵਿੱਚੋਂ ਜੇ ਤੁਹਾਡੇ ਕੋਲ ਮਿੱਟੀ ਦਾ ਭਾਂਡਾ ਹੈਗਾ ਕੋਈ ਤੇ ਉਹਦੇ ਵਿੱਚੋਂ ਤੁਸੀਂ ਆਪਣੇ ਰੱਖ ਲੈਣਾ ਹੈਗਾ। ਰਾਤ ਨੂੰ ਪਿਆ ਰਹਿੰਦਾ ਤੇ ਉਹਦੇ ਵਿੱਚੋਂ ਥੋੜੀ ਮਿਸ਼ਰੀ ਮਿਲਾ ਦਿਓ ਆਪਣੇ ਟੇਸਟ ਦੇ ਮੁਤਾਬਕ। ਉਹ ਤੁਸੀਂ ਆਪਣੇ ਸਵੇਰ ਨੂੰ ਸਾਰੇ ਦਿਨ ਉਹ 1 ਲੀਟਰ ਪਾਣੀ ਤੁਸੀਂ ਆਪਣੇ ਥੋੜਾ ਕਰਕੇ ਆਪਣੇ ਪੀ ਲਿਓ। ਇਹ ਐਨ ਪੇਟ ਨੂੰ ਐਨ ਤੁਹਾਡੇ ਪੇਟ ਮਾ ਕੋਈ ਸੜਨ ਹੈ, ਕੋਈ ਸੋਜ ਹੈ, ਕੋਈ ਇਹੋ ਜਿਹੀ ਹਾਜ਼ਮਾ ਨਹੀਂ ਠੀਕ ਹੈਗਾ, ਇਹ ਠੀਕ ਕਰ ਦਿੰਦਾ ਹੈ ਇਹਦੇ ਨਾਲ। ਫਿਰ ਜਿਹੜੇ ਕਹਿੰਦੇ ਸੀਗੇ ਆਪਣੇ ਸੋਜੇ ਵਾਸਤੇ ਉਹ ਬੀਜ ਕਸਨੀ ਕੇ ਬੀਜ ਤੇ ਮਗੋਹ ਦੇ ਬੀਜ, ਇਹ ਬਰਾਬਰ ਲੈਣੇ ਹੈਗੇ। ਇਹਨਾਂ ਨੂੰ ਫਿਰ ਕੁੱਟ ਕੇ ਤੁਸੀਂ 2 ਚਮਚੇ ਪਾਊਡਰ ਲੈ ਕੇ 1 ਗਲਾਸ ਪਾਣੀ ਦੇ ਵਿੱਚੋਂ ਇਹ 2 ਗਲਾਸ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਉਬਾਲਣਾ ਹੈਗਾ। ਜਦ 1 ਗਲਾਸ ਰਹਿ ਜਾਵੇ ਪਾਣੀ ਦਾ ਤੇ ਉਹ ਤੁਸੀਂ ਉਹਨੇ ਪੀਣਾ ਹੈਗਾ ਜੀ। ਇਹ ਵੀ ਆਪਣੇ ਸੋਜ ਵਾਸਤੇ ਤੇ ਕੋਲੈਸਟਰੋਲ ਵਾਸਤੇ ਵੀ ਠੀਕ ਹੈ। ਜਿਨ੍ਹਾਂ ਦਾ ਸੋਜਾ ਹੈਗਾ ਪਿੰਡੇ 'ਚ ਕਿੱਥੇ ਉਹ ਵੀ ਆਪਣੇ ਠੀਕ ਹੈ। ਫਿਰ ਇਹਦੇ ਵਾਸਤੇ ਤੁਸੀਂ ਆਪਣੇ ਸੋਜੇ ਵਾਸਤੇ ਪਿੰਡੇ ਦੇ ਇਹਦੇ ਵਿੱਚੋਂ ਤੁਸੀਂ 10 ਮੂਲਾ ਰਿਸਟ ਉਹ ਦੇ ਸਕਦੇ ਹੈਗੇ। ਜੇ ਨਹੀਂ ਤੁਹਾਨੂੰ 10 ਮੂਲ ਰਿਸਟ ਮਿਲਦਾ ਤਾਂ ਤੁਸੀਂ 10 ਮੂਲ ਪਾਊਡਰ ਜਿਹਾ ਵੀ ਮਿਲ ਜਾਂਦਾ ਜੀ, ਇਹ ਬਣਿਆ ਬਣਾਇਆ। ਜੇ ਨਹੀਂ ਤਾਂ ਦਰਦ ਫੜ ਜਿਹਾ ਵੀ ਮਿਲ ਜਾਂਦਾ ਉਹਨੂੰ, ਉਹ ਤੁਸੀਂ ਉਹਨੇ 2 ਚਮਚੇ ਪਾਣੀ ਉਬਾਲ ਕੇ ਤੁਸੀਂ ਉਹ ਉਹਨੇ ਕਾੜਾ ਜਿਹਾ ਬਣਾ ਕੇ ਇਹਦਾ ਪੀ ਸਕਦੇ ਹੈਗੇ। ਤੁਹਾਨੂੰ ਇਹ ਤੁਸੀਂ ਉਹਨੇ ਦੇ ਸਕਦੇ ਹੈਗੇ। ਜਿਹੜੀ ਵਿਆਹੀਆਂ ਕਹਿੰਦੇ ਸੀਗੇ ਵਿਆਹੀਆਂ ਹੋਈਆਂ ਉਹ ਤਾਂ ਪਿਆਜ਼ ਕੁੱਟ ਕੇ ਤੁਸੀਂ ਉਹਦਾ ਪੇਸਟ ਜਿਹਾ ਬਣਾ ਕੇ ਉਹ ਹੀ ਲਗਾ ਲਓ। ਤੇ ਸੰਗਤਰੇ ਦੇ ਜਿਹੜੇ ਛਿੱਲਕ ਹੁੰਦੇ ਆ ਉਹ ਤੁਸੀਂ ਲਗਾ ਸਕਦੇ ਆ, ਕੁੱਟ ਕੇ ਚਟਨੀ ਜੀ ਬਣਾ ਕੇ ਉਹ ਤੁਸੀਂ ਲਗਾ ਸਕਦੇ ਆ। ਇਹ ਵੈਸਲੀਨ ਤੁਸੀਂ ਲਗਾ ਸਕਦੇ ਹੈਗੇ, ਵੈਸਲੀਨ ਨੇ ਲਗਾ ਲਿਆ ਕਰੋ ਪੈਰ ਪੂਰਾ ਚੰਗੀ ਤਰ੍ਹਾਂ ਧੋ ਕੇ, ਇਹ ਠੀਕ ਕਰ ਦੋਗੇ ਜੀ ਵਿਆਹੀਆਂ ਨੂੰ। ਫਿਰ ਪੁੱਛਦੇ ਸੀਗੇ ਉਹਨੇ ਟਾਈਫਾਈਡ ਵਾਸਤੇ ਪੁੱਛਦੇ ਸੀਗੇ ਵੀ ਇੰਡੀਆ ਬੁਖਾਰ ਜਾਂ ਚੜ੍ਹ ਜਾਂਦਾ ਹੈ ਹਫ਼ਤੇ, ਟਾਈਫਾਈਡ ਹੈ ਜੀ ਉਹਨੂੰ, ਜਿਹੜਾ ਹਫ਼ਤੇ ਚੜ੍ਹ ਜਾਂਦਾ ਉਹਨੂੰ ਬੁਖਾਰ, ਉਹਦੇ ਵਿੱਚ ਉਹ ਚਲੋ ਟਾਈਫਾਈਡ ਫੇਰ ਦੱਸਦਾ ਜੀ 1 ਮਿੰਟ। ਹਾਂਜੀ, ਕੰਨ ਮਾ ਛਾਂ ਹੁੰਦੀ ਸੀਗੀ ਉਹ ਅੱਧਾ ਚਮਚਾ 1 ਚਮਚਾ ਤੁਸੀਂ ਦੇਸੀ ਘੀ ਦਾ ਲੈਣਾ ਹੈਗਾ, 25 ਗ੍ਰਾਮ ਤੁਸੀਂ ਗੁੜ ਤੇ 1 ਚਮਚਾ ਤੁਸੀਂ ਸੁੰਢ ਦਾ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹਦੇ ਨਾਲ ਹਟ ਜਾਂਦੀ ਹੈਗੀ ਕੰਨਾਂ ਦੀ ਆਵਾਜ਼। ਜਾਂ ਫਿਰ ਤੁਸੀਂ ਆਪਣੇ ਕਾਲੀ ਤੁਲਸੀ ਜਿਹੜੀ ਹੁੰਦੀ ਹੈ ਉਹਦਾ ਜੂਸ ਕੱਢ ਕੇ ਉਹਦੀਆਂ 2-3 ਬੂੰਦਾਂ ਤੁਸੀਂ ਕੰਨ ਮਾ ਪਾ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਪਿਆਜ਼ ਦਾ ਰਸ ਲੈ ਲਓ, 1 ਚਮਚਾ ਵਿੱਚੋਂ ਗੁਲਾਬ ਜਲ ਪਾ ਦਿਓ, ਉਹ ਆਪਣੇ 2-3 ਬੂੰਦਾਂ ਤੁਸੀਂ ਕੰਨ ਮਾ ਪਾ ਲਿਆ ਕਰੋ। ਨਹੀਂ ਤਾਂ ਅਦਰਕ ਦੇ ਰਸ ਦੇ ਵਿੱਚ ਅਦਰਕ ਦਾ ਰਸ ਕੱਢ ਕੇ ਥੋੜ੍ਹਾ ਜਿਹਾ ਉਹਨੂੰ ਪੁੰਨ ਲੈਣਾ ਹੈਗਾ ਕੱਪੜੇ ਦੇ ਵਿੱਚ ਉਹਦੇ ਵਿੱਚ ਤੁਸੀਂ ਸੇਂਦਾ ਨੂਨ ਪਾ ਲੈਣਾ ਹੈਗਾ ਚੁਟਕੀ, ਤੇ 2 ਚਮਚੇ ਜੇ ਥੋੜ੍ਹਾ ਅਦਰਕ ਦਾ ਰਸ ਹੈ 1 ਚੁਟਕੀ ਸੇਂਦਾ ਨੂਨ ਪਾ ਕੇ ਐਨ ਮਿਕਸ ਕਰਕੇ ਇਹ ਤੁਸੀਂ ਆਪਣੇ ਕੰਨਾਂ 'ਚ ਪਾ ਸਕਦੇ ਹੈਗੇ। ਤੇ ਉਹਨੇ ਡਿਪਰੈਸ਼ਨ ਜੇ ਵਾਸਤੇ ਪੁੱਛਦੇ ਸੀਗੇ, ਡਿਪਰੈਸ਼ਨ ਵਾਸਤੇ ਤਾਂ ਉਹਨੇ ਸਾਰਿਆਂ ਤੋਂ ਵਧੀਆ ਤਾਂ ਮੰਨ ਵੀ ਹੋ ਗਿਆ ਸੀਗਾ ਜੀ। ਮੈਂ ਆਪਣੀ ਗੱਲ ਦੱਸਦਾ ਤੁਹਾਨੂੰ, ਮੰਨ ਵੀ ਹੋ ਗਿਆ ਸੀਗਾ ਡਿਪਰੈਸ਼ਨ 1996। ਮੈਂ ਤਾਂ ਫਿਰ ਉਹਨੇ ਗੁਰਦੁਆਰੇ ਦਾ ਹੀ ਆਸਰਾ ਲਿਆ ਜੀ, ਉੱਥੇ ਜਾ ਕੇ ਪਾਠ ਪੂਠ ਕੀਰਤਨ ਸੁਣੀ ਗਿਆ, ਮਨ ਉਧਰੇ ਪੈਂਦਾ। ਹਾਂਜੀ, ਉੱਧਰ ਰਹਿ ਗਿਆ। ਆਪਣੇ ਘਰ ਲਿਆਂਦੀਆਂ ਜਿਹੜੀਆਂ ਧਾਰਮਿਕ ਟੇਪਾਂ ਜਿਹੀਆਂ ਹੁੰਦੀਆਂ ਉਹ ਸੁਣ ਸਾਣੀਆਂ। ਫਿਰ ਇਹਦੇ ਵਿੱਚ ਤੁਸੀਂ ਜੇ ਦਵਾਈ ਕਰਨੀ ਨੂੰ ਜਾਂਦੇ ਤਾਂ ਤੁਸੀਂ ਆਪਣੇ ਅਮਰੂਦ, ਇਹ ਬਹੁਤ ਵਧੀਆ ਚੀਜ਼ ਹੈ ਜੀ। ਅਮਰੂਦ ਤੁਸੀਂ ਕਾਲੀ ਮਿਰਚ ਨਿੰਬੂ ਨੂੰ ਜੋੜ ਕੇ ਅਮਰੂਦ ਤੁਸੀਂ ਖਾਇਆ ਕਰੋ, ਇਹ ਬਹੁਤ ਵਧੀਆ ਚੀਜ਼ ਹੈਗੀ ਹੈ। ਤੇ ਜਿਹੜਾ ਪਿਸਤਾ ਹੁੰਦਾ ਉਹ ਤੁਸੀਂ ਆਪਣੇ 15-20 ਦਾਣੇ ਤੁਸੀਂ ਰੋਜ਼ ਖਾਇਆ ਕਰੋ ਆਪਣੇ ਇਹਦਾ। ਫਿਰ ਤਰਬੂਜ ਦਾ ਜੂਸ ਲੈਣਾ ਹੈਗਾ, ਅੱਧਾ ਕੱਪ ਤਰਬੂਜ ਦਾ ਜੂਸ, ਅੱਧਾ ਕੱਪ ਦੁੱਧ, ਇਹ ਵਿੱਚ ਥੋੜ੍ਹੀ ਫਿਰ ਮਿਸ਼ਰੀ ਮਿਲਾ ਕੇ ਇਹ ਤੁਸੀਂ ਸਵੇਰ ਨੂੰ ਖਾਲੀ ਪੇਟ ਉੱਠ ਕੇ ਪੀਣਾ ਹੈਗਾ। ਸਾਰਿਆਂ ਤੋਂ ਪਹਿਲਾਂ ਤੁਸੀਂ ਇਹੀ ਪੀਣਾ ਹੈਗਾ, ਤਰਬੂਜ ਦਾ ਰਸ ਤੇ ਦੁੱਧ ਬਰਾਬਰ ਮਿਕਸ ਕਰਕੇ ਜਿੰਨਾ ਤੁਸੀਂ ਪੀ ਹੁੰਦਾ ਇਹ ਤੁਸੀਂ ਆਪਣੇ ਪੀਏ ਕਰੋ, ਇਹ ਫਿਰ ਬਹੁਤ ਵਧੀਆ ਚੀਜ਼ ਹੈ। ਤੇ ਫਿਰ ਰਾਤ ਨੂੰ ਪੈਣ ਲੱਗੇ ਤੁਸੀਂ ਆਪਣੇ ਬ੍ਰਹਮੀ ਦਾ ਯੂਜ਼ ਕਰ ਸਕਦੇ ਹੈ, ਖਸਖਸ ਤੇ ਬ੍ਰਹਮੀ ਬਰਾਬਰ ਲੈ ਕੇ 1 ਜਾਂ 1.5 ਚਮਚਾ ਤੁਸੀਂ ਆਪਣੇ ਰੋਜ਼ ਲੈ ਲਿਆ ਕਰੋ। ਇਹਦੇ ਨਾਲ ਸਾਰਾ ਦਿਮਾਗ ਵੀ ਆਪਣੇ
ਤਾਕਤ ਹੋਊਗੀ ਦਿਮਾਗ ਨੂੰ, ਗਲੇ ਤੁਹਾਨੂੰ ਨੀਂਦ ਵੀ ਵਧੀਆ ਆ ਜਾਊਗੀ। ਜੇ ਨੀਂਦ ਵਧੀਆ ਵੀ ਆ ਜਾਂਦੀ ਤਾਂ ਵੀ ਡਿਪਰੈਸ਼ਨ ਵਾਲੇ ਬੰਦੇ ਨੂੰ ਬਹੁਤ ਵਧੀਆ ਚੀਜ਼ ਹੈਗੀ ਜੀ।